अस्सलाम वालेकुम, सत श्री अकाल, प्रणाम। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 706 ਗੁਜਰਾਂ ਵਿੱਚ ਜੀ, ਜਿਹੜਾ ਕਿ ਤਹਿਸੀਲ ਕਮਾਲੀਆ ਜ਼ਿਲ੍ਹਾ ਟੋਬਾ ਟੇਕ ਸਿੰਘ ਦੇ ਵਿੱਚ ਪੈਂਦਾ ਆ। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ ਜਿਹੜੇ ਲੁਧਿਆਣਾ ਜ਼ਿਲ੍ਹਾ ਵਿੱਚ ਉੱਠ ਕੇ ਆਏ ਆ। ਇਹਨਾਂ ਨਾਲ ਗੱਲਬਾਤ ਕਰਦੇ ਆ ਜੀ, ਇਹਨਾਂ ਕੋਲ ਪੁੱਛਦੇ ਆ ਕਿ 1947 ਵੇਲੇ ਇਹਨਾਂ ਦੀ ਉਮਰ ਕਿੰਨੀ ਸੀ, ਇਹਨਾਂ ਨੇ ਜਿਹੜਾ ਉੱਥੋਂ ਸਫ਼ਰ ਕੀਤਾ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਜੀ। अस्सलाम वालेकुम बाबा जी। वालेकुम सलाम। बाबा जी अपना ਨਾਂ ਦੱਸੋ ਕੀ ਆ? असमाइल ਅੱਛਾ, ਆਪਣੇ ਬਜ਼ੁਰਗਾਂ ਦਾ ਕੀ ਨਾਂ ਸੀ? असमाइल वाले इब्राहिम। ਇਬਰਾਹੀਮ। हाँ ਠੀਕ ਹੈ ਜੀ। हाँ जी। ਨਾਂ ਇਬਰਾਹੀਮ ਸੀ, ਸਾਦੇ ਇਬਰਾ ਸੀਗਾ? हाँ हाँ असमाइल वाले इब्राहिम। ਅੱਛਾ, हाँ जी। ਆਪਣੇ ਦਾਦੇ ਦਾ ਕੀ ਨਾਂ ਸੀ? फत्ता। ਖੱਤਾ। हाँ जी। ਅੱਛਾ, ਕਿਹੜੀ ਕੌਮ ਆ ਆਪਣੀ, ਬਰਾਦਰੀ ਕਿਹੜੀ ਹੈ? गुर्जर। ਅੱਛਾ ਬਾਬਾ ਜੀ, ਆਪਣੀ ਉਦੋਂ ਉਮਰ ਕਿੰਨੀ ਸੀ ਜਦੋਂ 47 ਦਾ ਵਿਛੋੜਾ ਪਿਆ? जब रौला पिया ਜੀ। अज का जिले च बैठे हैं ना, इन्हों के 20-25 साल का इन्हों हल बाँधा रहा था मैं। ਅੱਛਾ ये मेरे नानके थे, ਅੱਛਾ। इन्हों के सियाने, इन्हों का हल बाँधा था। 20-25 ਸਾਲ ਉਮਰ ਆਪਣੀ ਹੈਗੀ ਸੀ ਉਦੋਂ? ਹੈਗੀ। ਠੀਕ ਆ, हैगी। ਠੀਕ। ਕੋਈ ਮੰਗਣਾ ਮੁੰਗਣਾ ਵੀ ਹੋਇਆ ਸੀ? ना ना ਹਾਂ। ਇੱਥੇ ਆ ਕੇ ਫੜ ਕੇ ਨਿਕਾਹ ਦੇ ਦਿੱਤਾ ਐਵੇਂ ਹੀ, ਅੱਛਾ। ਨਾ ਕੁਛ ਦਿੱਤਾ ਨਾ ਲਿਆ ਫੜਿਆ। ਉਹਦੇ ਇੰਨਾ ਵਰਤਿਆ ਅੱਛਾ, ਇਹ ਤਾਂ ਫਿਰ ਧੱਕਾ ਹੀ ਕਰ ਗਏ ਹੈਂ? ਕਾਕਾ ਹਾਂ। ਕਾਕਾ ਮਾਮੇ ਤੇ ਨਾ, ਅੱਛਾ, ਮਾਮੇ ਸੀ। ਇਹ ਮਾਮੇ ਦੇ ਠੀਕ ਆ। ਇਹਨਾਂ ਨੇ ਬੜਾ ਕੁੱਟਿਆ ਹੂੰ। ਇਹਨਾਂ ਚਿਰ। ਅੱਛਾ ਮਈਆਂ ਤੋੜ ਕੇ ਲਿਆ ਹਿੰਦੁਸਤਾਨੋਂ, ਅੱਛਾ। ਲੁਧਿਆਣੇ ਦੇ ਕੈਂਪ ਚੋਂ, ਹਾਂ ਹਾਂ ਫਲੌਰ ਦੇ ਨਾਲ ਤਾਂ ਕੈਂਪ ਹਾਂ। ਤੋੜ ਕੇ ਮਈਆਂ ਤੇ ਗੱਡਾ ਅੱਛਾ। ਸਮਾਨ ਉੱਤੇ ਲੱਦ ਕੇ। ਹੂੰ ਜ਼ਮੀਨ ਤਾਂ ਹੀ ਨਹੀਂ ਲੱਗੀ ਚੋਬੇ ਦੇ ਇਲਾਕੇ 'ਚ। ਹੂੰ। ਗੋਜਰੇ 'ਚ ਪਹਿਲਾਂ ਆ ਗਏ ਜਿਹੜੇ ਲੋਕ ਗੱਡੀਆਂ 'ਚ, ਉਹਨਾਂ ਨੇ ਸਾਰੀ ਪੁਰ ਕਰ ਲਈ। ਅੱਛਾ। ਮੈਂ ਫਿਰ ਉੱਥੇ ਬੈਠਾ ਰਿਹਾ 6 ਮਹੀਨੇ। ਹੂੰ। ਮਈਆਂ ਵੀ ਰੱਖੀਆਂ ਵੀ, ਬਾਲੂ ਵੀ ਰੱਖੇ ਵੀ। ਠੀਕ ਆ। ਉਹ ਜਿਹੜੇ ਸਾਡੇ ਪਿੰਡ ਦੇ ਉਹ ਚਲੇ ਗਏ ਤਰੇਟ 'ਚ, ਕਹਾਂ ਰੜੀ ਤਰੇਟ ਕਹਿੰਦੇ ਆ ਉਹਨੂੰ। ਅੱਛਾ, ਆਪਾਂ ਪਹਿਲੇ ਗੱਲ ਕਰਨੀ ਆ ਉੱਥੇ ਦੇ ਵਸੇਬ ਦੀ, ਵੀ ਜਿੱਥੇ ਆਪਣਾ ਪਿੰਡ ਸੀਗਾ ਨਾ ਜਿਹੜਾ। ਪਹਿਲੇ ਤੇ ਆਪਣੇ ਪਿੰਡ ਦਾ ਨਾਂ ਦੱਸੋ ਕੀ ਆ ਆਪਣਾ? ਨੱਥੂ ਵਾਲੀ ਬਣੀ। ਨੱਥੂ ਵਾਲੀ ਭੈਣੀ। ਹਾਂਜੀ। ਇਹ ਜ਼ਿਲ੍ਹੇ ਲੁਧਿਆਣੇ ਵਿੱਚ ਪੈਂਦੀ, ਤਹਿਸੀਲ ਕਿਹੜੀ ਪੈਂਦੀ ਸੀ? ਦਸੀਰ ਹਾਂ, ਜਾਂ ਥਾਣਾ ਡਾਕਖਾਨਾ ਕਿਹੜਾ ਲੱਗਦਾ ਸੀ ਆਪਾਂ ਨੂੰ? ਤਹਿਸੀਲ ਸਾਨੂੰ ਸੀਗਾ ਲੁਧਿਆਣਾ ਹੀ। ਅੱਛਾ, ਲੁਧਿਆਣਾ ਹੀ ਸੀ। ਲੁਧਿਆਣਾ ਹੀ। ਹਸਪਤਾਲ ਸੀਗਾ ਕੂਮ। ਅੱਛਾ, ਕੂਮ। ਕੂਮ ਠੀਕ ਆ। ਤੇ ਕੂਮ ਕਲਾਂ। ਹਾਂ ਕੂਮ ਕਲਾਂ। ਹਾਂ ਕੂਮ ਰਾਜਪੂਤਾਂ ਦਾ ਪਿੰਡ ਦਾ, ਹਾਂ ਹਾਂਜੀ ਹਾਂਜੀ ਹਾਂਜੀ। ਕੰਢੇ ਦੇ ਉੱਤੇ। ਹਾਂ। ਤੇ ਗਾਹਾਂ ਥਾਣਾ ਸੀਗਾ ਸਾਨਿਆਲ। ਸਾਨੇਵਾਲ। ਸਾਨਿਆਲ ਠੀਕ ਆ ਠੀਕ ਆ ਠੀਕ ਕੁਹਾੜਾ ਸਾਨਿਆਲ ਆ। ਜਨਾਲੀ। ਹਾਂ ਹਾਂ, ਬੁੱਢੇਆਲ। ਹਾਂ ਬੁੱਢਿਆਲ। ਇਹ ਤਾਂ ਬੜਾ ਹੈਗਾ ਨਾ ਬੁੱਢਿਆਲ। ਆਪਣੇ ਪਿੰਡਾਂ ਦੇ ਨੇੜੇ ਨੇੜੇ ਕਿਹੜੇ ਪਿੰਡ ਪੈਂਦੇ ਸੀ? ਨੇੜੇ ਨੇੜੇ ਤਾਂ ਬਹੁਤ ਇਹੀ ਸੀਗੇ ਭੈਣੀਆਂ ਜੀ। ਅੱਛਾ। ਸਾਲੂ ਵਾਲੀ ਭੈਣੀ ਇੱਕ ਪਾਸੇ, ਹੂੰ ਕੀਮੇ ਵਾਲੀ, ਹੂੰ ਕਾਹੀ ਵਾਲੀ, ਹੂੰ। ਨੱਥੂ ਵਾਲੀ, ਫੱਤੂ ਵਾਲੀ। ਪੰਜਵਾਂ ਦੁਆਬਾ। ਜਾਂ ਦੁਆਬਾ। ਉੱਥੋਂ ਫਿਰ ਗਾਹਾਂ ਚੱਲ ਪੈਂਦੇ ਤੇ ਸਾਡੇ ਪਿੰਡ ਆ ਜਾਂਦੇ ਤੇ ਸਾਡੇ ਨਾਨਕੇ ਤੇ ਬੌਂਕੜ, ਅੱਛਾ, ਬੌਂਕੜ ਦਾ। ਝੁੰਗੀਆਂ, ਕੜਾਣਾ, ਮਿੰਨੋਵਾਲ, ਹੂੰ ਹੂੰ ਹੂੰ। ਇਹ ਸਾਤੋਂ ਅਗਾਂਹ ਆ ਜਾਂਦੇ ਤੇ। ਸਹੀ। ਗਾਹਾਂ ਸਾਤੋਂ ਜਿਹੜਾ ਢਾਹੇ ਵੱਲ ਨੂੰ ਜਾਣਾ ਤੇ ਉਹ ਸਿੱਖਾਂ ਦੇ ਪਿੰਡ ਤੇ। ਅੱਛਾ। ਅਸੀਂ ਕੰਢੇ ਤੇ ਬੁੱਢੇ ਦੇ ਤੇ, ਹਾਂ। ਜਿਹੜਾ ਕੂਮ ਦਾ ਬੁੱਢਾ ਦਰਿਆ ਜਿਹੜਾ। ਬੁੱਢਾ ਹਾਂ। ਬੁੱਢਾ ਦਰਿਆ ਕੰਢੇ ਕੰਢੇ ਆਉਂਦਾ ਤਾ ਨਾ, ਅਸੀਂ ਉਹਦੇ ਬੇਟ ਵਿੱਚ ਤੇ ਹੂੰ ਹੂੰ। ਗੁਜਰਾਂ ਦੇ ਹਾਲੇ ਠੀਕ ਆ। ਉੱਪਰ ਢਾਹਾ ਆਪਣਾ ਜਿਹੜੀ ਭੈਣੀ ਸੀ ਉਹ ਕਿੱਦਾਂ ਦੀ ਸੀ? ਕੱਚੀ ਹੋਣੀ ਸਾਰੀ ਹੈ ਨਾ? ਕੱਚੀਆਂ ਜੀ, ਕੱਚੀਆਂ ਸੀ ਉਦੋਂ। ਖੱਚੀਆਂ ਕਿਸੇ ਕਹੋ ਵੀ ਕਿਸੇ ਨੇ ਮਾੜਾ ਮੋਟਾ ਨੇ। ਅੱਛਾ, ਆਪਣੇ ਪਿੰਡ ਦੇ ਵਿੱਚ ਸਾਰੇ ਗੁੱਜਰ ਹੀ ਸੀ ਜਾਂ ਕੋਈ ਹੋਰ ਵੀ ਹੈਗੇ ਸੀ? ਗੁਜਰੇ ਗੁਜਰੇ। ਅੱਛਾ ਇਹ ਆ ਕੋਈ ਕਮੀ ਅੱਛਾ। ਚੁਮਾਰ ਕਹਿੰਦੇ ਉਹਨਾਂ ਨੂੰ। ਉਹਨਾਂ ਦੇ ਕਿਸੇ ਦੇ ਨਾਂ ਯਾਦ ਆ? ਨਾ ਨਾਂ ਤਾਂ ਯਾਦ ਹੁੰਦੇ ਆ। ਦੱਸੋ ਕਿਹੜੇ ਨਾਂ? ਨਾਂ ਦਾ ਇੱਕ ਨਾ ਪੂਰਨ ਥਾਲ, ਹਾਂ। ਇੱਕ ਨਾ ਗਾਈਆ ਦਾ, ਅੱਛਾ। ਇੱਕ ਨਾ ਐਦਾਂ ਦੇ ਕਈ ਨਾਂ ਤੇ ਭੁੱਲ ਫਾਉ ਨਹੀਂ ਹੁਣ ਜਾਂਦਾ। ਜੋਤਾ ਜੋਤਾ ਵੀ ਲਾ ਲੈਂਦੇ ਸੀ ਉਦੋਂ? ਹੈਂ ਹਲ ਪਜਾਲੀ ਦਾ ਕੰਮ ਆਉਂਦਾ ਸੀਗਾ ਉਦੋਂ? ਉਹ ਬਹੁਤ ਜੋਤਾ ਲਾ ਲੈਂਦੇ ਸੀ? ਲੈਂਦੇ ਹੀ ਉਹਨਾਂ ਦੇ ਹਲ ਪੰਜਾਲੀ ਦਾ ਕੰਮ ਤੇ। ਤੁਸੀਂ ਆਪ ਲਾ ਲੈਂਦੇ ਸੀਗੇ? ਅਸੀਂ ਹਾਂ, ਤੁਹਾਨੂੰ 25-26 ਸਾਲ ਉਮਰ ਸੀਗੀ। ਤੈਨੂੰ ਕਹਿੰਦਾ ਬਾਉਂਦਾ ਹੀ ਹਲ ਦੇ ਹਾਂ। ਅੱਛਾ ਹਾਂ ਠੀਕ ਆ। ਹਲ ਬਾਉਂਦਾ ਦੇ ਹਾਂ। ਨਹੀਂ ਆ ਕਿੱਦਾਂ ਦਾ ਸੀ ਆਪਣਾ ਪਿੰਡ? ਇੱਕ ਸਾਂਝੀਆਂ ਦਾ, ਸਾਂਝੀ ਦਾ ਹਲ ਹੋਣਾ, ਇੱਕ ਮੇਰਾ ਨਾਲ ਹੋਣਾ। ਅੱਛਾ। ਕੱਚੇ ਪਿੰਡ ਤੇ ਨਹੀਂ ਕਿਸੇ ਦੇ ਸੁਸਰੇ ਪਾਏ ਤੇ ਕਿਸੇ ਦੇ ਕਹੇ ਜੇ, ਕਿਸੇ ਦੇ ਕਹੇ ਜੇ। ਅੱਛਾ, ਜਿਹੜਾ ਆਪਣਾ ਘਰ ਸੀਗਾ ਹਾਂ ਉਹ ਕਿੱਧਰਲੀ ਸਾਈਡ ਨੂੰ ਸੀਗਾ?
ਵਿਚਾਲੇ ਪਿੰਡ ਦੇ। ਅੱਛਾ, ਮਸਜਿਦ ਹੈਗੀ ਸੀਗੀ? ਮਸੀਤ ਸੀਗੀ ਕੁਤਬਲ ਦੇ ਕਾਬੇ ਵੱਲ ਦੇ ਪਾਸੇ, ਹਾਂ। ਉੱਥੇ ਹਵੇਲੀ ਸੀ ਮਾਲ ਦੀ। ਅੱਛਾ, ਲਹਿੰਦੀ ਸਾਈਡ ਨੂੰ ਸੀ। ਮੈਂ ਨਹੀਂ ਸੀ, ਨਾਲ ਮੇਰੇ ਚਾਚੇ ਦਾ ਘਰ ਤਾਂ, ਅੱਛਾ। ਮੇਰੀ ਹਵੇਲੀ ਸੀ ਉੱਥੇ। ਹੂੰ। ਘਰ ਜਿਹੜਾ ਦਾ ਸਾਡੇ ਚਾਚੇ ਦਾ ਵੀ ਤਾਂ ਸਾਡਾ ਵੀ, ਉਹ ਵਿਚਾਲੇ ਦੇ ਪਿੰਡ ਦੇ। ਅੱਛਾ। ਉੱਥੋਂ ਰਾਤ ਨੂੰ ਆਉਣਾ ਤਾਂ ਆਪਣੇ ਮਾਲ ਕੋ ਪੈਣਾ ਸੌਣਾ, ਠੀਕ ਆ। ਸਵੇਰ ਨੂੰ ਉੱਠ ਕੇ ਘਰ ਜਾਣਾ। ਹੂੰ। ਤੇ ਮਸਜਿਦ ਸੀਗੀ, 4 ਪਿੱਪਲ ਦੇ ਉਹਦੇ ਬਰੋਟੇ, ਹੂੰ। ਚੌਂਹੀ ਖੂੰਜੀ ਤਕੀਏ ਦੇ, ਹੂੰ। ਵਿਚਾਲਾ ਤਕੀਏ ਦਾ ਵਿਹਲਾ ਦਾ, ਹੂੰ। ਬਹੁਤ ਖੁੱਲਾ ਤਕੀਆ, ਅੱਛਾ। ਚੌਂਹੀ ਖੂੰਜੀ ਬਹੁਤ ਭਾਰੇ ਬਰੋਟੇ, ਕਦੇ ਅੱਜ ਤਾਈਂ ਦੁਨੀਆ ਤੇ ਦੇਖੇ ਹੀ ਨਹੀਂ। ਮਕਾ ਕਹੀਏ ਹੋ ਜਾਏ। ਬਾਬਾ ਜੀ, ਕੋਈ ਉਦੋਂ ਤੁਸੀਂ ਹਲ ਪਜਾਲੀ ਤੋਂ ਇਲਾਵਾ ਕੋਈ ਗੇਮ, ਕੋਈ ਕਬੱਡੀ, ਕੋਈ ਕੁਸ਼ਤੀ ਇਹ ਵੀ ਕਰਦੇ ਹੁੰਦੇ ਸੀ? ਬਥੇਰਾ ਕੁਛ ਕਰਦੇ ਰਹੇ ਆ। ਅੱਛਾ। ਕਿਸੇ ਨੂੰ ਢਾਇਆ ਉਹਨਾਂ ਦੇ, ਕਿਸੇ ਦੇ ਢਾਏ ਜਾਂਦੇ, ਅੱਛਾ। ਬਥੇਰਾ ਕੁਛ ਜਾਂਦੇ, ਹਰ ਕੌਡੀ ਤੇ ਜਾਂਦੇ ਤੇ, ਅੱਛਾ। ਮੇਲਿਆਂ ਤੇ ਜਾਂਦੇ ਤੇ, ਹਰ ਮੇਲਾ ਕਿੱਥੇ ਲੱਗਦਾ ਹੁੰਦਾ ਸੀ? ਮੇਲਾ ਕਈਆਂ ਥਾਂ ਹੀ ਲੱਗਦਾ ਵਾ, ਇੱਕ ਥਾਂ ਤੋਂ ਲੱਗਦਾ। ਅੱਛਾ, ਦੱਸੋ। ਹਾਂ, ਆਪਣੇ ਏਰੀਏ ਵਿੱਚ ਜ਼ਿਆਦਾ ਕਿਹੜੀਆਂ ਫਸਲਾਂ ਬੀਜਦੇ ਹੁੰਦੇ ਸੀਗੇ? ਮੇਰੇ ਸੁਣਨ 'ਚ ਤਾਂ ਮੂੰਗਫਲੀ ਆਈ। ਮੇਲਾ ਹੈ ਬੋੜੀ ਮੇਲਾ ਲੱਗਦਾ ਵਾ, ਬੋੜੀ ਬੋੜੀ। ਬੋੜੀ ਅੱਛਾ। ਬੋੜੀ। ਅਸੀਂ ਮੇਲਾ ਦੇਖਣ ਗਏ ਨਾ, ਹਾਂ। ਸਾਡੇ ਇੱਕ ਬੰਦੇ ਦੇ ਬੁਰਜ ਦੇ ਮੁੰਡੇ ਦੇ, ਉਹਨਾਂ ਨੇ ਰਿਸ਼ਤੇਦਾਰ ਤੇ ਸਾਡੇ ਚੱਕ 'ਚ ਸ਼ਰੀਕ ਤੇ, ਅੱਛਾ। ਉਹ ਸੋਟੀ ਵੀ ਮਾਰ ਗਏ ਤੇ, ਹਾਂ। ਉਹ ਫਿਰ ਯਾਨੀ ਭੱਜ ਗਿਆ, ਸਾਨੂੰ ਲੱਜੇ ਨਹੀਂ ਮੁੜ ਕੇ। ਹੂੰ। ਸ਼ਾਮ ਤੇ ਬਥੇਰਾ ਤਾਲਾ ਮਾਰਿਆ, ਰਾਹ ਰੋਕਿਆ ਉਹਨਾਂ ਦਾ। ਨਹੀਂ ਬੋੜੀ ਦੇ ਹੋਰ ਯਾਰ ਕਈ ਮੇਲੇ ਦਾ ਕਈ ਥਾਂ ਹੁੰਦੇ ਪਏ, ਹੁਣ ਕੀ ਕਰੀਏ। ਬਾਬਾ ਜੀ, ਆਪਣੇ ਟਾਈਮ ਦੇ ਵਿੱਚ ਤਾਂ ਹੁਣ ਦੇ ਟਾਈਮ 'ਚ ਜਿੱਦਾਂ ਹੁਣ ਸ਼ਰਮੋ ਹਜ਼ਾਰ ਵਾਲੀ ਗੱਲ ਆ, ਉਦੋਂ ਕਿੱਦਾਂ ਹੁੰਦਾ ਸੀਗਾ ਮਾਹੌਲ? ਓਏ ਹੋਏ ਹੋਏ ਹੋਏ, ਹੁਣ ਵਾਲੀਆਂ ਗੱਲਾਂ ਨਾ ਚੱਲ, ਇਹ ਨਾ ਪੁੱਛ ਮੈਨੂੰ। ਉਹ ਜ਼ਮਾਨਾ ਕਿੱਥੋਂ ਲੱਗਣਾ। ਦੱਸੋ ਜ਼ਮਾਨਾ, ਆਪਾਂ ਦੱਸਣਾ ਲੋਕਾਂ ਨੂੰ ਵੀ ਇਦਾਂ ਦਾ ਹੁੰਦਾ ਸੀ। ਉਹ ਤਾਂ ਜ਼ਮਾਨਾ ਐਸਾ ਦਾ ਨਾ, ਬਹੁਤ ਹੀ ਚੰਗਾ ਵਾ, ਬਹੁਤ ਹੀ ਚੰਗਾ। ਆ ਜਿਹੜੀਆਂ ਫਸਲਾਂ ਸਿਰਫ ਪੋੜੇ ਆਉਣੀ, ਹੂੰ। ਵੱਢਣ ਵਾਲੇ ਦਿਨ ਜਾਣਾ, ਹੂੰ। ਕਣਕ ਇੱਥੇ ਨਾਲੋਂ ਭਾਰੀ, ਅੱਛਾ। ਹਰ ਸ਼ੈ ਵਾਧੂ। ਹੂੰ। ਮੱਕੀਆਂ ਕਿਸੇ ਨੇ ਨਾ ਕਿੱਲਾ 2 ਕਿੱਲਾ ਦਵਾਲਾ, ਕਿਸੇ ਖੂਹ ਤੇ ਨਹੀਂ, ਕੋਈ ਵਾਸਤਾ ਨਹੀਂ। ਹਰ ਸ਼ੈ ਮਾਰੂ, ਇਲਾਕਾ ਹੀ ਐਸਾ ਵਾ, ਪਾਣੀ ਦਾ ਪਤਾ ਹੀ ਨਹੀਂ, ਨਹਿਰ ਕੀ ਹੁੰਦੀ ਸੀ। ਜਾਂ ਹੁਣ ਬੋਰ ਚੱਲਦੇ ਆ। ਮੀਂਹ ਪੈ ਗਿਆ ਤੇ ਬਿਜਲੀ। ਹਾਂ ਹਾਂ, ਮੀਂਹ ਪੈ ਗਿਆ, ਬਿਜਲੀ ਦੀ ਗੱਲ ਦੱਬ ਲਈ। ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਿਆਦਾ ਬੀਜਦੇ ਹੁੰਦੇ ਸੀ ਆਪਾਂ ਉੱਥੇ? ਬਹੁਤ ਆ ਜਿਹੜੇ ਸਾਡੇ ਜ਼ਿਮੀਂਦਾਰ ਤੇ ਇਹੀ ਤੇ ਕਣਕ ਬਹੁਤੀ ਬੀਜਣੀ ਬਸ। ਗਾਹ ਮੂੰਗਫਲੀ ਬਹੁਤ ਬੀਜਦੇ ਤੇ, ਉਧਰ ਬਹੁਤੀ ਬੀਜ। ਮੂੰਗਫਲੀ ਬਹੁਤ ਬੀਜਦੇ ਤੇ। ਹੁਣ ਲੱਗੇ ਥੋੜੇ ਚਿਰ ਦੇ ਬੀਜਣ, ਅੱਗੇ ਨਾ। ਰੇਤਲਾ ਇਲਾਕਾ ਹੋਣਾ ਨਾ? ਹਾਂਜੀ, ਇਲਾਕਾ ਰੇਤਲਾ ਹੋਣਾ ਨਾ? ਹਾਂ ਪੋਲਾ ਸਾਡਾ, ਐਡਾ ਰੇਤਲਾ ਵੀ ਨਹੀਂ ਤਾਂ ਪੋਲਾ ਵਾ। ਹਾਂ। ਉਹ ਦਰਿਆ ਦੇ ਕੰਢੇ ਕੰਢੇ ਨਾ ਮੂੰਗੀ ਬਹੁਤ ਹੁੰਦੀ ਸੀ, ਮੂੰਗਫਲੀ। ਠੀਕ ਆ। ਹਾਂ, ਮੈਂ ਪੁੱਛਿਆ ਸੀ ਜੀ, ਆਪਾਂ ਉੱਥੋਂ ਜਦੋਂ ਉਸ ਟਾਈਮ ਸੀ, ਸ਼ਰਮੋ ਹਜ਼ਾ ਕਿੱਦਾਂ ਸੀ ਲੋਕਾਂ ਵਿੱਚ, ਉਹ ਨਹੀਂ ਦੱਸਿਆ ਤੁਸੀਂ। ਓਏ ਹੋਏ ਹੋਏ, ਬਹੁਤ ਬਹੁਤ ਯਾਦ ਆ, ਬਹੁਤ ਬਹੁਤ ਯਾਦ, ਬਹੁਤ ਬਹੁਤ। ਹੁਣ ਤਾਂ ਕੋਈ ਨਹੀਂ ਹੈ। ਅੱਛਾ। ਹੁਣ ਤਾਂ ਹੁਣ ਚਾਹੇ ਅਸੀਂ ਮੰਜੇ 'ਤੇ ਹੀ ਬੈਠੇ ਹਾਂ, ਸੁਣ ਤਾਂ ਲਈ ਗਈਆਂ। ਜਦ ਵਾਲੀਆਂ ਕਿਹੜੀਆਂ ਗੱਲਾਂ ਨਹੀਂ ਲਾਏ, ਐਵੇਂ ਕਹੀਏ ਨੇਕ ਬੰਦੇ ਸੀ, ਹੈ ਨੇਕ ਬੰਦੇ ਕੰਢੇ ਸੀਗੇ। ਅੱਛਾ। ਉੱਪਰਲਾ ਪਾਸਾ ਟਹਾਵਾ, ਹੇਠਾਂ ਨੂੰ ਬੇਟ ਵਾ। ਬੇਟ, ਹਾਂ। ਬੇਟ ਵੱਲ ਨੂੰ ਸਾਰੀ ਉਹ ਭੈਣੀ, ਬੇਟ ਸਾਰਾ ਮੁਸਲਮਾਨੀ ਏਰੀਆ ਸੀ, ਢਾਹੇ ਵਿੱਚ ਸਿੱਖ ਆ ਜਾਂਦੇ ਸੀ। ਬੇਟ ਮੁਸਲਮਾਨੀ ਦਾ, ਹਾਂ। ਗੁੱਜਰੇ, ਗੁਜਰੇ ਜ਼ਿਆਦਾ। ਇਹ ਵੀ ਕੋਈ ਘਰ ਵਿੱਚ ਹੋਣਾ। ਰਾਜਪੂਤਾਂ ਦਾ ਵੀ ਹੈਗੇ ਸੀ, ਬੁੱਢੇਵਾਲ ਸਾਰਾ ਰਾਜਪੂਤਾਂ ਦਾ ਸੀਗਾ। ਬੁੱਢੇਵਾਲ ਪਿੰਡ ਸਾਰਾ ਰਾਜਪੂਤਾਂ ਦਾ ਸੀਗਾ। ਹਾਂ ਹਾਂ, ਉੱਥੇ ਵੀ ਸੀਗਾ, ਹਾਂਜੀ। ਗੁੱਜਰ ਵੀ ਸੀਗੇ ਉੱਥੇ। ਸਾਨੂੰ ਹਾਂ, ਹੱਕ ਮਿਲਿਆ ਦਾ ਗੁੱਜਰ ਵੀ ਹੈਗੇ ਸੀ। ਸਾਡੇ ਚਾਚੇ ਨੂੰ ਨਾ ਬੁੱਢੇ ਵਾਲੇ 'ਚ ਹੱਕ ਮਿਲਿਆ ਦਾ ਜ਼ਮੀਨ ਦਾ ਅੱਛਾ। ਇੱਕ, ਤਾਂ ਸਾਨੂੰ ਪਤਾ ਵੀ ਗੁੱਜਰ ਵੀ ਸੀਗੇ। ਗੁੱਜਰ ਹੈਗੇ ਸੀਗੇ। ਉਹ ਗੁੱਜਰ ਦਾ ਤਾਂ ਹੀ ਹੱਕ ਮਿਲਿਆ। ਹਾਂਜੀ ਹਾਂਜੀ। ਆ ਢੱਗਿਆਂ ਦੀ ਕੀ ਗੱਲਬਾਤ ਕਰਦੇ ਸੀ, ਦਵਾਈ ਦੂਈ ਲੈਣ ਦੀ? ਢੱਗਿਆਂ ਦੀ, ਹਾਂ। ਢੱਗਿਆਂ ਦੇ ਹਸਪਤਾਲ ਹੁੰਦੇ ਪਏ, ਅੱਛਾ। ਡਾਕਟਰ ਆਮ ਫਿਰਦੇ ਤੇ ਦਵਾਈਆਂ ਦਿੰਦੇ ਹੂੰ। ਢੱਗਿਆਂ ਨੂੰ। ਉਹ ਇਹਨਾਂ ਦਾ
ਇਹ ਮੁੰਡੇ ਦਾ ਤਾਇਆ ਸੀ, ਅੱਛਾ। ਉਹ ਮੇਰੇ ਮਾਮੇ ਤੇ ਉਹਨਾਂ ਨੇ ਬਲਦ ਮੇਰੇ ਮੰਗੇ, ਬਹੁਤ ਸੋਹਣੇ ਬਲਦ ਤੇ ਅੱਛਾ। ਅਨਸਾਰੀ ਅਨਸਾਰੀ। ਅਨਸਾਰੀ। ਅੱਛਾ ਠੀਕ ਆ। ਉਹਨਾਂ ਨੇ ਕਿਹਾ ਜਨੇਜ ਨੂੰ ਇਹ ਲਿਜਾਣੇ ਆ। ਹਾਂ ਗੱਡਿਆਂ ਤੇ ਜਾਂਦੇ ਹੁੰਦੇ ਸੀ। ਰਸ ਕੇ ਹੁੰਦੇ ਤੇ ਗੱਡਿਆਂ ਮੰਗਣ ਜੂੜਾ ਹੁੰਦਾ ਵਾ। ਰਸ ਕੇ ਰੱਥ ਕਹਿੰਦੇ ਨੇ। ਰਸ ਕਹਿੰਦੇ ਰੱਥ ਰੱਥ। ਆਹ ਗੱਡੇ ਮੰਗਣੇ ਤਾਂ ਵੀ ਹਾਂਜੀ ਹਾਂਜੀ। ਉਹ ਬਸੀ ਜਾ ਖਾਤੇ ਬੜੀ ਦੂਰ। ਉਹਨੇ ਜਾਣੀ ਨਾ ਇਹਨਾਂ ਦੇ ਪਿੰਡ 'ਚ ਵੀ ਬਹੁਤ ਚੰਗੇ ਚੰਗੇ ਤੇ ਉਹ ਸੋਹਣੇ ਚੰਗੇ ਅਨਸਾਰੀ ਸੋਹਣੇ ਲੱਗਦੇ ਦੇਖਣ ਨੂੰ, ਛਾਟਵੇਂ ਜੇ ਵਜੂਦ ਦੇ ਹੁੰਦੇ ਆ। ਜਿਸ ਵੇਲੇ ਉਹ ਨਾ ਦੂਏ ਨਹਾਉਣ ਨੂੰ ਹੋਣ ਲੱਗੇ, ਕੋਈ ਕਾਕੀ ਦੀ ਸਾਡੇ ਜਵਾਨ ਜੀ ਹਾਲੇ ਵਿਆਹੀ ਨਾ ਸੋ, ਉਹਨੇ ਕਿਤੇ ਸੁਣ ਲਿਆ ਉਹ ਵੀ ਇਹਨੇ ਆਪਣੇ ਮਾਮਿਆਂ ਦੇ ਕੱਲ੍ਹ ਨੂੰ ਜਾਣੇ ਆ, ਬਹੁਤ ਤਾਂ ਲਾਉਂਦੇ ਆ। ਉਹਨੇ ਹਾਕ ਮਾਰੀ ਮੈਨੂੰ, ਵੀਰਾ ਮੇਰੀ ਗੱਲ ਸੁਣੀ। ਹਾਂ ਜੀ, ਕਹਿੰਦੀ ਬਲਦ ਨਲਾਉਣੇ ਆ। ਮੈਂ ਕਿਹਾ ਗੱਡੀ ਨੂੰ ਜਾਣਾ ਮਾਮਿਆਂ ਦੇ, ਮੁੰਡਾ ਵਿਆਹੁਣ। ਉਹ ਕਹਿੰਦੀ ਅਸੀਂ ਵੀ ਤਾਂ ਹੀ ਪੁੱਛਿਆ। ਉਹ ਦੁਕਾਨ ਵੱਲ ਨੂੰ ਹੋ, ਫਿਰ ਦੁਕਾਨ ਵੱਲ ਨੂੰ ਹੋਇਆ। ਉਹਨੇ ਆਪਣੀ ਮਰਜ਼ੀ ਦੀ ਲੋਗੜੀ, ਆਪਣੀ ਮਰਜ਼ੀ ਦੀ ਫਿਰ ਮੋਟੀ ਉਹਦਾ ਪਰਾ ਜਿਹੜਾ ਲਿਆ ਦੁਕਾਨ ਤੋਂ ਲੈ, ਕਹਿੰਦੀ ਪੈਸੇ ਇਹਨੂੰ ਤਾਂ ਦੇਣੇ ਆ। ਮੈਂ ਕਿਹਾ ਦੇ ਦੂੰਗਾ। ਜਾ ਕੇ ਉਹਨੇ ਲਾ ਕੇ ਕੁੜੀਆਂ ਸ਼ਾਮ ਦੇ ਸਵੇਰ ਦੇ ਸ਼ਿੰਗਾਰ ਬਣਾਏ ਬਲਦਾਂ ਦੇ। ਝੁੱਲ ਬਣਾਤੇ। ਓਏ ਹੋਏ ਗੱਲਾਂ। ਝੁੱਲ ਪਾਉਂਦੇ ਹੁੰਦੇ ਆ। ਹੈਂ? ਅੱਛਾ ਮੱਥਿਆਂ ਤੇ। ਮੱਥਿਆਂ ਦਾ ਹਾਂ ਠੀਕ। ਝੁੱਲਾ ਨਹੀਂ, ਮੱਥਿਆਂ ਦੇ। ਅੱਛਾ ਮੱਥੇ ਵਾਲਾ। ਆਹ ਪਰ ਤੂੰ ਦੇਖ ਲਾ ਵੀ ਉੱਥੇ ਵੀ ਮੰਨ ਗਈ ਸੀ ਦੁਨੀਆ ਉਹਨਾਂ ਸ਼ਿੰਗਾਰਾਂ ਨੂੰ ਦੇਖ ਕੇ। ਬਲਦਾਂ ਨੂੰ ਤਾਂ ਮੰਨਣਾ ਹੀ ਤਾਂ। ਬਲਦ ਕਦੇ ਐਲੜ ਸੀਗੇ ਬਹਿੜੇ ਤੇ, ਆਉਂਦੇ ਕਦੇ ਆਟਾ ਦਾਣਾ ਰਾਤ ਨੂੰ ਜ਼ਿਆਦਾ ਖਾ ਲਿਆ, ਬਾਟਤੀ ਝਗੜੀ 40 ਮੀਲ ਬਾਟਤੀ ਨਾਲ। ਸਿਆਣੇ ਦੇ ਬੰਦੇ ਉਹਨਾਂ ਨੇ ਕੋਠੀਆਂ ਤੇ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਹੱਕੀ ਆਈ ਜਿਹੜੀ ਕੁੜੀ ਨੂੰ ਵਿਆਹ ਕੇ ਲਿਆਏ ਤੇ ਉਹਦਾ ਭਾਈ ਛੋਟਾ ਬਹਿ ਗਿਆ ਛਾਲ ਮਾਰ ਕੇ ਗੱਡੀ 'ਚ ਚਾਹ ਨਾਲ ਪਏ ਬਲਦਾਂ ਦੇ। ਮੈਂ ਹੱਕਣੇ ਅਸੀਂ ਕੀ ਹੱਕਣਾ ਭਾਈ। ਉਹ ਕੋੜੀਆਂ ਵਾਲੇ ਨੇ ਕਹਿ ਦਿੱਤਾ ਵੀ ਮਾਛੂ ਵਾਲੇ ਦੀਆਂ ਹੱਕੀਆਂ ਆਇਆ ਜਰਾ ਸਵਾਰ ਕੇ, ਢਾਹੇ ਦਾ ਇਲਾਕਾ ਨਿਕਲ ਗਿਆ, ਚੋਰੀ ਆ। ਫਿਰ ਆਪਾਂ ਬੇਟੇ ਚਲੇ ਜਾਣਾ, ਫਿਰ ਤੁਸੀਂ ਆਪਣਾ ਇਲਾਕਾ ਅਸੀਂ ਮਿਲਦੇ ਆਉਣਾ ਚੱਕਾਂ 'ਚ, ਕਾਲਸਾਂ ਰੀਮਾਬਾਦਾਂ 'ਚ। ਉਹ ਬਹੁਤ ਤਾਂ ਆਫੜ ਗਿਆ ਵਾ। ਉਹ ਫਿਰ ਜਦ ਆਫੜ ਗਿਆ ਬੱਸ ਕਰੀ ਖੜਾ, ਜਾਨੂੰ ਇੱਕ ਸਿੱਖ ਆਇਆ ਘੋੜੀ ਤੇ। ਉਹਨੇ ਦੇਖਿਆ ਉਹ ਮੀਆਂ ਕੀ ਗੱਲ ਆ, ਬਲਦ ਦੇਖ ਕੇ ਦੰਗ ਹੋ ਗਿਆ ਉਹ ਵੀ। ਅਸੀਂ ਉਹਨੂੰ ਦੱਸਿਆ, ਉਹਨੇ ਕਿਹਾ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਆ ਬਾਗ ਦੇ ਪਿਛਲੇ ਪਾਸੇ ਹਸਪਤਾਲ ਆ, ਢੱਕ ਕੇ ਬਲਦ ਨੂੰ ਉੱਥੇ ਕਰੋ, ਟੱਕੋ ਨਾ। ਅਸੀਂ ਟੱਕ ਢੁੱਕ ਕੇ ਉੱਥੇ ਕੀਤਾ, ਅੱਗੇ ਸਿੱਖ ਹਸਪਤਾਲ ਡਾਕਟਰ, ਉਹ ਵੀ ਬਲਦ ਨੂੰ ਦੇਖ ਕੇ ਖੜ ਗਿਆ। ਪੁੱਛਿਆ, ਉਹਨੇ ਕਿਹਾ ਕੋਈ ਫਿਕਰ ਨਾ ਕਰੋ। ਉਹਨੇ ਦਵਾ ਮੰਗਾਈ ਬਾਜ਼ਾਰੋਂ, ਉਹਦੇ ਹੱਥ ਲਵੇਟ ਲੈ। ਜਦ ਹੱਥ ਪਾਵੇ ਮੂੰਹ 'ਚ ਨਾ, ਗੋਹੇ ਦਾ ਦੀ ਵੀ, ਨੱਕ ਦਾ ਦੀ ਵੀ, ਮੂੰਹ ਦਾ ਫਰਾਟੇ ਪੈਣ ਹਵਾ ਦੇ। ਬਲਦ ਮੁਕਾ ਕੇ ਜੀ ਮਿੰਟਾਂ 'ਚ ਐਂ ਕਰਤਾ, ਐ ਹਵਾ ਸਾਰੀ ਕੱਢਤੀ, ਸਭ ਕਰ ਲਾ। ਲੈ ਵੀ ਲੈ ਜਾ ਹੁਣ, ਹੌਲੀ ਹੌਲੀ ਲਿਆਇਓ ਥਾਮ ਕੇ। ਬਸ ਫਿਰ ਥੋੜ੍ਹੀ ਬਾਟ ਦੀ ਬੇਟ ਦੀ ਰਾਤ ਦਾ ਅਸੀਂ ਲੈ ਹੌਲੀ ਹੌਲੀ ਹੈ ਜੀ। ਬਸ ਫਿਰ ਮੁੜ ਕੇ ਇਹਨਾਂ ਨੇ ਫਿਰ ਰੋਕ ਉੱਤੇ ਬਈ ਅਸੀਂ ਬਲਦ ਲਿਜਾਣੇ। ਨਜ਼ਰ ਲੱਗ ਗਈ ਬੜੇ ਨੂੰ, ਇਹ ਜਾਣ ਤੇ ਬਚਿਆ, ਹੁਣ ਹੋਰ ਬਲਦ ਲਿਜਾਣੇ ਆ। ਫਿਰ ਉੱਥੋਂ ਹੀ ਬਲਦ ਲੈ ਤਾਂ ਮੁੜ ਕੇ ਅਗਰ ਰਿਵਾਜ਼ ਹੁੰਦਾ ਕੁੜੀ ਛੱਡਣ ਜਾਣਾ ਲੈ ਕੇ। ਹੁਣ ਤਾਂ ਗੱਡੀਆਂ, ਹੁਣ ਤਾਂ ਰਸ ਕੇ ਐਡਵਾਂਸ ਦੌਰ ਹੋ ਗਿਆ ਬਾਬਾ। ਉਦੋਂ ਕੋਈ ਅੱਖ ਮਟਕੇ ਵਾਲਾ ਹਿਸਾਬ, ਕੋਈ ਜੇ ਉਹ ਗੱਲ ਕਿਹੜੀ ਜੀ, ਜਿਹੜਾ ਹੋ ਜਾਂਦਾ ਤਾਂ ਲਾ ਹੀ ਲੈਣਾ ਸੋ। ਕਿੱਦਾਂ ਬਈ ਜਿਹੜਾ ਹੋਣ ਵਾਲਾ ਹੋਵੇ ਪੱਕਾ ਹੋ ਕੇ ਇੱਕ ਨਜ਼ੋ ਹੈ ਵੀ ਜਿਹੜੀ ਮੈਂ ਚਲੇ ਜਾਵੇ, ਇਹ ਨਜ਼ਰ ਤੋਂ ਆਸ਼ੇ ਨਾ ਨਾ। ਆਪਣਾ ਵੀ ਕੋਈ ਇਦਾਂ ਦਾ ਚਾਂਸ ਬਣਿਆ ਸੀ, ਉਮਰ 25-26 ਸਾਲ ਹੈਗੀ ਸੀਗੀ? ਦੱਸੋ ਕੋਈ ਨਹੀਂ, ਸਾਨੂੰ ਤਾਂ ਉਹੀ ਨਾ ਪਤਾ ਵੀ ਕੀ ਹੁੰਦਾ। ਨਾ ਨਾ ਅੱਲਾ ਜਾਣਦਾ, ਪਤਾ ਵੀ ਨਹੀਂ ਹੁੰਦਾ। ਡਾਬ 'ਚ ਰਹੇ ਆ ਪਹਿਲਾਂ ਮਾਮਿਆਂ ਦੀ ਜਿਹੜਾ। ਅਸਲ 'ਚ ਉਦੋਂ ਸ਼ਰਮਾ ਹਜ਼ਾਰ ਲੋਕ ਹੁੰਦੇ ਸੀ, ਇੱਜ਼ਤਾਂ ਦੇ ਸਾਂਝੀ ਹੁੰਦੇ ਸੀਗੇ। ਫਿਰ ਆਪਣੇ ਮਾਪਿਆਂ ਦੀ ਵੀ ਇੱਜ਼ਤ ਦਾ ਖਿਆਲ ਹੁੰਦਾ ਸੀ ਵੀ ਕੋਈ ਮਾੜਾ ਚੰਗਾ ਕੰਮ ਕਰਾਂਗੇ ਤਾਂ ਲਾਂਭਾ ਆਊਗਾ। ਫਿਰ ਸਾਡੇ ਮਾਂ ਪਿਓ ਨੂੰ, ਸਾਡੇ ਨੂੰ ਕਿਤੇ
ਪੰਚਾਇਤ 'ਚ ਜਾ ਕੇ ਪਰਿਆਂ 'ਚ ਜਾ ਕੇ ਡਰਦੇ ਤੇ ਜਿਕਣ ਝੂਠੇ ਨਾ ਹੋਣ। ਬਹੁਤ ਡਰਦੇ ਤੇ ਮਾਂ ਪਿਆਂ ਹਾਂ, ਤੇ ਡਰਦੇ ਹੁੰਦੇ ਸੀ। ਤਿੰਨ ਤਿੰਨ ਚਾਰ ਚਾਰ ਘਰ ਹੀ ਦੇ ਸਕੇ ਤੇ ਨਾ ਉਹਨਾਂ ਦੇ ਡਰਦੇ ਤੇ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਪੂਰੇ ਪੂਰੇ ਮਹੱਲੇ ਤੋਂ ਆਪਣੇ ਬਜ਼ੁਰਗਾਂ ਤੋਂ ਡਰਦੀਆਂ ਹੁੰਦੀਆਂ ਸੀ ਵੀ ਜੇ ਕੋਈ ਬਾਹਰ ਨਿਕਲੀ ਜਾਂ ਸਿਰ ਤੋਂ ਦੁਪੱਟਾ ਲੱਥ ਗਿਆ ਤਾਂ ਪਤਾ ਨਹੀਂ ਕੀ ਬਿਲਕੁਲ ਹੋ ਜਾਣਾ। ਬਿਲਕੁਲ ਬਿਲਕੁਲ ਹੁਣ ਤੇ ਸਾਡੇ ਨਾ ਕਰਦੀਆਂ ਹੈਗੀਆਂ। ਸਾਡੇ ਜਿਹੜੇ ਉਸ ਪਤੀ ਜੀ ਸਾਡੇ ਸਾਰਿਆਂ ਘਰਾਂ ਦਾ ਸਲੂਕ ਨਾ ਸੋ ਮੇਰਾ ਉਹ ਚੋਰੀ ਆ ਕੇ ਮੇਰੇ ਕੋਲ ਮਸਜਿਦ ਕੋਲ ਮੇਰੀ ਬੈਠਕ ਸੀ ਉੱਥੇ ਮਾਲ ਹੁੰਦਾ ਵਾ ਉਹਨਾਂ ਨੇ ਮੇਰੇ ਕੋਲ ਆਉਣਾ ਜਾਣਾ ਬੈਠਣਾ ਕਿਉਂ ਸਲੂਕ ਨਾਲ ਵਰਤਣਾ ਅਗਲੇ ਨਾਲ ਮੇਰੇ ਘਰਾਂ ਨੇ ਜਿਹੜਾ ਤੇਰੇ ਕੋਲ ਬੰਦੇ ਰਹਿੰਦੇ ਸ਼ਰੀਕਾਂ ਦੇ ਤਾਂ ਕਿਤੇ ਧੋਖਾ ਖਾਣਾ ਮੈਂ ਕਿਹਾ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਨਾ ਫਿਕਰ ਕਰੋ ਕੋਈ ਨਹੀਂ ਧੋਖਾ ਜੇ ਕਿਸੇ ਨੇ ਧੋਖਾ ਕਰਨਾ ਨਹੀਂ ਤਾਂ ਅਗਲਾ ਕਿਉਂ ਸ਼ਰੀਕ ਤਾਂ ਬਾਹਾਂ ਹੁੰਦੀਆਂ ਜੀ ਇਹ ਤਾਂ ਅਸੀਂ ਐਵੇਂ ਹੀ ਲਫ਼ਜ਼ ਇਹ ਤਾਂ ਭਰਾ ਹੁੰਦੇ ਆ ਇੱਕ ਦਾਦੇ ਦੀ ਔਲਾਦ ਹੁੰਦੀ ਆ ਹਾਂ ਹੁੰਦੀ ਆ ਇਹਨਾਂ ਤੋਂ ਕਾਹਦਾ ਨੁਕਸਾਨ। ਬਿਲਕੁਲ ਹੈਨਾ ਅੱਛਾ ਬਾਬਾ ਜੀ ਫਿਰ ਜਦੋਂ 47 ਦਾ ਵਾਕਿਆ ਹੋਇਆ ਜਦੋਂ ਪਤਾ ਲੱਗ ਗਿਆ ਵੀ ਆਪਾਂ ਹੁਣ ਪਾਕਿਸਤਾਨ ਚਲ ਜਾਣਾ ਆ ਜਦੋਂ ਪਤਾ ਲੱਗ ਗਿਆ ਵੀ ਆਪਾਂ ਹੁਣ ਇੱਥੇ ਨਹੀਂ ਰਹਿਣਾ ਹੈਗਾ ਪਾਕਿਸਤਾਨ ਚਲ ਜਾਣਾ ਆ ਹਾਂ ਉਦੋਂ ਫਿਰ ਆਪਾਂ ਕਿੱਦਾਂ ਉੱਠੇ ਕਦੋਂ ਆਏ ਰਾਤ ਨੂੰ ਕੋ ਦਿਨੇ? ਹੋਏ 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 ਚੁੱਪੇ ਭੱਡੀ ਆ ਚੱਕਾਂ 'ਚ ਫਿਰਨ ਲੱਗਾ ਹੈਂ ਅਸੀਂ ਕਿੱਥੇ ਨੂੰ ਜਾਣਾ ਅਸੀਂ ਕਿਤੇ ਜਾਣਾ ਹੀ ਨਹੀਂ ਕਿਤੇ ਸਾਨੂੰ ਕਿਹੜਾ ਠਾਲ ਦੂਗਾ ਧੱਕੇ ਨਾਲ ਸਹੀ ਗੱਲ ਹੈ। ਜਦ ਫਿਰ ਤੁਰ ਕੇ ਪਤਾ ਲੱਗਿਆ ਗੱਲੇ ਖਰਾਬ ਹੋਈ ਉੱਤੋਂ ਪੈ ਗਿਆ ਫਲਾਣੇ ਚੱਕ ਨੂੰ ਸਿੱਖ ਪੈ ਗਿਆ ਫਲਾਣੇ ਚੱਕ ਨੂੰ ਜਿਹੜੇ ਢਾਹੇ 'ਚ ਇਕੱਲੇ ਇਕੱਲੇ ਘਰ ਤੇ ਉੱਥੇ ਪੈ ਜਾਣਾ। ਇਹ ਜਿਹੜੀ ਕਾਕੀ ਨੂੰ ਵਿਆਹੁਣ ਗਏ ਤੇ ਨਾ ਇਹਨਾਂ ਦੇ ਰਿਸ਼ਤੇਦਾਰ ਤੇ ਉਹ ਸਾਡੇ ਮਾਮਿਆਂ ਦੇ ਇਹਨਾਂ ਦੇ ਨਾ ਭਾਈ ਕਿਹਦੇ ਦੀ ਨਿਕਲਿਆ ਦਾ ਕੁੜੀ ਕਿਹਦੇ ਦੀ ਮੁੰਡਾ ਕਿਹਦੇ ਦੀ ਸਿੱਖ ਪੈ ਗਿਆ ਇੱਕ ਦੂਜੇ ਨੂੰ ਟੱਬਰ ਦੇ ਜੀਵ ਨਹੀਂ ਇਕੱਠੇ ਨਿਕਲੇ। ਇਹ ਫਿਰ ਸਾਨੂੰ ਨਾ ਲਾਹੌਰ ਆ ਕੇ ਪਤਾ ਲੱਗਿਆ ਵਾ ਵੀ ਇਹ ਕੁੜੀ ਕੈਂਪ 'ਚ ਆ ਗਈ। ਅੱਛਾ ਲਾਹੌਰ ਆ ਗਈ ਇੱਕੋ ਵਾਰੀ ਆ ਕੇ ਮਕਲਾਵੇ ਲੈ ਕੇ ਗਈ ਸੀ ਮੁੜ ਕੇ ਉੱਥੇ ਸੀ ਆਪਣੇ ਪੇਕਿਓਂ। ਇਹ ਫਿਰ ਨਾ ਉਹਨੇ ਲਾਹੌਰੋਂ ਕਿਸੇ ਸੁਣ ਲਿਆ ਆਉਣ ਜਾਣ ਹੁੰਦੇ ਕੰਪਾਂ 'ਚ ਬਈ ਕਮਾਲੀਆ ਪਿੰਡ ਪੌਂਕੜੋ ਫਲਾਨਾ ਮੇਰਾ ਸਹੁਰਾ ਫਲਾਨੀ ਦੀ ਮੈਂ ਵਿਆਹੀ ਆ ਉਹਨੇ ਰੁੱਕਾ ਲਿਖ ਕੇ ਕੱਢਿਆ। ਅੱਛਾ ਉਹ ਰੁੱਕਾ ਨਾ ਕਿਸੇ ਕੋਲ ਇੱਥੇ ਆ ਗਿਆ ਇੱਥੇ ਆ ਕੇ ਰੁੱਕਾ ਮਿਲਿਆ ਇਹ ਜਿਹੜੇ 4-5 ਘਰ ਆ ਕੋਈ ਨਾ ਮੰਨੇ। ਅੱਛਾ 5-7 ਘਰ ਸੀਗੇ ਇਹਨਾਂ ਦੇ ਮੈਂ ਇੱਥੇ ਇਕੱਲਾ ਹੀ ਸਾਂ ਜਾਂ ਮੇਰੇ ਪੇਟ ਦਾ ਇਕੱਲਾ ਜਾਂ ਨਾ ਮੰਨਿਆ ਇਹ ਜਿਹੜੇ ਜੀ ਤੇ ਮੇਰੇ ਘਰ ਆਏ ਨਾਨਕੇ ਗੁੱਜਰਾਂ ਵਾਲੇ ਤੇ ਅੱਛਾ ਜਿਨ੍ਹਾਂ ਦੇ ਉਹ ਕੁੜੀ ਵਿਆਹੀ ਸੀ ਇਹ ਗੁੱਜਰਾਂ ਵਾਲੇ ਤੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਜਿਸ ਵੇਲੇ ਉਹ ਰੁੱਕਾ ਪੜਿਆ ਦਿਖਾ ਲਿਆ ਪਿੰਡ ਦਿਆਂ ਨੂੰ ਮੰਨੇ ਹੀ ਨਾ ਕੋਈ ਕਹਿੰਦੇ ਅਸੀਂ ਨਹੀਂ ਉਹਨਾਂ ਨੂੰ ਲਿਆਉਣਾ ਅਸੀਂ ਲਾਹੌਰੋਂ ਬਾਹਰ ਲਾ ਕੇ ਵੀ ਅਸੀਂ ਨਹੀਂ ਜਾਣਾ ਲੈਲਪੁਰ ਨੂੰ ਜਾਣਾ ਉਹਨਾਂ ਨੇ ਗੁੱਜਰਾਂ ਵਾਲੇ ਨੂੰ ਗਾਇਆ ਉਹਨਾਂ ਨਾਲ ਉਹਨਾਂ ਦੇ ਬੰਦੇ ਬਾਗਬ ਤੇ ਉਹ ਲੈ ਗਿਆ ਉਹਨਾਂ ਨੂੰ। ਇਹਦਾ ਨਾ ਕੋਈ ਮੰਨਿਆ ਨਾ ਮੈਂ ਆਪਣੇ ਪੇ ਨੂੰ ਪੁੱਛਿਆ ਇਹ ਮੁਸਲਮਾਨੀ ਗੱਲਾਂ ਤੈਨੂੰ ਦੱਸਦਾ ਮੈਂ ਕਿਹਾ ਬਾਬਾ ਜੀ ਮੈਂ ਜੇ ਤੂੰ ਕਹੇ ਨਾ ਮੈਂ ਇਹਦਾ ਚਾਰਾ ਕਰਾਂ ਕਹਿੰਦਾ ਤੂੰ ਜਾਣਦਾ ਗੁਜਰਾਂ ਕਿੱਧਰ ਦਾ ਆਏ ਨਹੀਂ ਉਹਦੇ ਜਦੋਂ ਬਾਹਰੋਂ ਨਵੇਂ ਸੀ ਹਰਸ਼ਾ ਹੀ ਨਵੀਂ ਮੈਂ ਕਿਹਾ ਮੈਂ ਬਸੇਂਦਿਆਂ ਨੂੰ ਪੁੱਛੂ ਉਹਨੇ ਕਿਹਾ ਜਾ ਪੁੱਛ ਲਾ ਉਹ ਵੀ ਅਕਸਰ ਇਹਨਾਂ ਦੇ ਵਿਆਹ ਵਾ ਠੀਕ ਹੈ ਪੇ ਸਾਡਾ ਜਾ ਕਹਿੰਦਾ ਪੁੱਛ ਲਾ ਜਾਂ ਮੈਂ ਪੁੱਛਿਆ ਬਸੇਂਦਿਆਂ ਨੂੰ ਉਹਨਾਂ ਨੇ ਕਿਹਾ ਤਾਂ ਰਾਹ ਠੀਕ ਆ ਇੱਥੋਂ ਕਮਾਲੀਓਂ ਗੱਡੀ ਬਹਿ ਜਾ ਸ਼ੇਖੂਪੁਰ ਸਟੇਸ਼ਨ ਤੋਂ ਚੱਕ ਲੈਣੇ ਕੁਝ ਨਾਲੇ ਅਸਵਾਰੀਆਂ ਮੈਂ ਆ ਕੇ ਦੱਸਿਆ ਬੁੜੇ ਨੂੰ ਉਹਨੇ ਕਿਹਾ ਜਾ ਬਈ ਜਿੱਤੇ ਦਾ ਹੌਸਲਾ ਪੈਂਦਾ ਇੱਕ ਨੇ ਹੋਈ ਮੈਂ ਪਹੁੰਚ ਗਿਆ ਜਿਸ ਵੇਲੇ ਮੈਂ ਉੱਥੇ ਗਿਆ ਉਹਦਾ ਜਿਹੜੇ 5-7 ਜੀ ਤੇ ਸਾਡੇ ਉਹ ਸਾਰੇ ਇਕੱਠੇ ਹੋ ਗਏ ਇਹ ਨਰਮ ਮੁੰਡਾ ਕਿੱਕਣ ਆ ਗਿਆ ਐਡੀ ਦੂਰੋਂ ਨਾ ਅਸੀਂ ਜਾਇਆ ਕਦੇ ਉਧਰ ਨਾ ਉਹ ਸਾਡੇ ਆਏ ਨਾ ਉਹ ਪੁੱਛਣ ਦੱਸਣ ਲੱਗੇ ਵੀ ਕਿਵੇਂ ਜਦੋਂ ਨਾ ਹੀ ਹਟਣਾ ਪੁੱਛਣ ਤੇ ਮੈਂ ਰੁੱਕਾ ਕੱਢ ਕੇ ਕਹਿੰਦੇ ਆਹੀ ਤਾਂ ਗਲਤੀ ਅਸੀਂ ਟਾਈਮ ਪੁੱਛਦੇ ਸੀ ਅਸੀਂ ਕੁੜੀ ਰਾਤ ਲਿਆਏ ਬੰਦੇ ਉਹ ਚੰਗੇ ਦੇ 4-5 ਭਾਈ ਤੇ ਸੀਗੇ ਕਸਾਈ ਇਹ ਸਾਡੇ ਮਾਮੇ ਨਾਲੋਂ ਬਹੁਤ ਚੰਗੇ ਤੇ ਉਹਨਾਂ ਨੇ ਕਿਹਾ ਸਾਨੂੰ ਲੱਗੀ ਸੂ
ਲਾਹੌਰ ਦੇ ਇਲਾਕੇ 'ਚੋਂ ਕਾਕੀ ਆ ਗਈ ਹੈ ਕੈਂਪ 'ਚ। ਅਸੀਂ ਪੁੱਛ ਦੱਸ ਕੇ ਕੈਂਪ ਵਿੱਚ ਜਾ ਕੇ ਦੇ ਆਂਦੀ, ਰਾਤ ਲੈਂਦੀ ਇੱਕੋ ਹੀ ਰਾਤ ਹੋ ਗਈ। ਅੱਜ ਤੂੰ ਆ ਗਿਆ ਕਿਤੇ ਜੋ ਸਾਨੂੰ ਤਾਂ ਅਸੀਂ ਕਿਹਾ ਸ਼ੁਕਰ ਆ, ਅਸੀਂ ਤਾਂ ਇਸੇ ਕੰਮ ਆਏ ਸੀ। ਜਦ ਇਹ ਗੱਲਾਂ ਬਾਤਾਂ ਹੋਈਆਂ ਨਾ, ਜਿਹੜਾ ਸਾਡਾ ਮਾਮਾ ਬਾ ਉਹ ਕਹਿਣ ਲੱਗਿਆ ਜਿਹੜਾ ਮੇਰਾ ਬਾ ਨਾ ਇਹ ਤਾਂ ਹੀ ਲੈਲਪੁਰੋਂ ਆ ਗਿਆ, ਮੈਂ ਤਾਂ ਹੁਣ ਇਹਦੇ ਕੋਲ ਜਾਣਾ। ਉਹਨਾਂ ਨੂੰ ਕਹਿਣ ਲੱਗਾ, ਹੱਥ ਬੰਨ੍ਹ ਕੇ ਉਹਨਾਂ ਕੋਲ ਖੜ ਗਿਆ। ਉਹਨਾਂ ਨੇ ਕਿਹਾ ਵੀ ਸਾਡੇ ਨਾਲ ਇੱਦਾਂ ਦਾ ਨਾ ਕਰ, ਅਸੀਂ ਤਾਂ ਤੈਨੂੰ ਜਦ ਵੀ ਨਹੀਂ ਤੇ ਰੋਕਦੇ, ਕਹਿੰਦੇ ਆਪਣਿਆਂ ਨਾਲ ਜਾ, ਤੂੰ ਆਪਣੀ ਮਰਜ਼ੀ ਦੇ ਸਾਡੇ ਨਾਲ ਆਇਆ। ਉਹਨੇ ਕਿਹਾ ਬਾ ਹੁਣ ਤੁਸੀਂ ਇਜਾਜ਼ਤ ਦੇ ਦਿਓ ਖੁਸ਼ ਹੋ ਕੇ, ਮੈਂ ਇਹਨਾਂ ਕੋਲ ਜਾਣਾ। ਪਤਾ ਉਹਨੂੰ ਲੱਗ ਗਿਆ ਵੀ ਸਾਨੂੰ ਜ਼ਮੀਨ ਲੱਜੀ ਨਹੀਂ, ਅਸੀਂ ਆ ਝੰਗੜ 'ਚ ਬੈਠੇ ਹਾਂ। ਇਹ ਝੰਗਲ ਬਾਲੂ ਆ ਲੱਜਿਆ ਤਾਂ ਸਾਨੂੰ ਬੇਬਾਦ। ਜਿਸ ਵੇਲੇ ਨਾ ਉੱਥੋਂ ਤੁਰਨ ਲੱਗੇ, ਬੁੜਾ ਕਹਿਣ ਲੱਗਾ ਭੇਡਾਂ ਜਿਹੜੀਆਂ ਮੇਰੀਆਂ ਲਿਜਾਣੀਆਂ ਇਹ ਤੇਰਾ ਪੇ ਲਿਜਾ ਸਕਦਾ, ਉਹਦਾ ਪਿੱਛੇ ਹੀ ਵਿਚਾਰੇ ਨੂੰ। ਮੈਂ ਕਿਹਾ ਉਹੀ ਲੈ ਜਾਓ, ਫਿਕਰ ਨਾ ਕਰ, ਤੂੰ ਜਾਣ ਵਾਲਾ ਬਣ। ਆ ਚਾਰੋਂ ਬੰਦੇ ਲਿਆ ਸਕਦਾ, ਆਮ ਬੰਦੇ ਦੇ ਸਾਹਮਣੇ ਮੈਂ ਫਿਰ ਭੇਡਾਂ ਕਿੰਨੀਆਂ ਕੁ ਸੀ ਆਪਣੇ ਕੋਲ? ਹਾਂਜੀ, ਭੇਡਾਂ ਕਿੰਨੀਆਂ ਕੁ ਸੀ? ਮੇਰੇ ਕੋਲ ਕਾਹਨ ਸੀਆਂ, ਉਹਦੀਆਂ ਹੀ ਭੇਡਾਂ ਦੀਆਂ। ਕਿੰਨੀਆਂ ਸੀਗੀਆਂ? ਉਹਦੇ ਕੋਲ ਈੜ ਕਾਫੀ। ਉਹਨਾਂ ਬੰਦਿਆਂ ਦੇ ਜਿਹਨਾਂ ਨਾਲ ਤਾਂ ਉਹਨਾਂ ਨੂੰ ਅੱਧ ਫਿਰ ਦੇਸ਼ੋਂ ਲੈ ਸੀ, ਅੱਧੋ ਅੱਧੀ ਵੰਡ ਲਈਆਂ ਸੀਆਂ। ਉਹ ਫਿਰ ਕਹਿਣ ਲੱਗਾ ਨਾ ਵੀ ਬੰਦਾ ਨਾਲ ਲੈ। ਮੈਂ ਕਿਹਾ ਬਈ ਬੰਦਾ ਮੈਂ ਨਾਲ ਦੇ ਦਿਓ ਇਹਨਾਂ ਦਾ, ਜਿਹੜਾ ਬੁੜੇ ਨੂੰ ਲਿਆਵੇ। ਬੁੜਾ ਕੋਈ ਨਹੀਂ ਗੁਜਰਾਣਾ ਜਾਣਦਾ, ਨਾ ਉਹ ਰਸਤਾ ਜਾਣਦਾ। ਫਿਰ ਬੁੜੇ ਨੂੰ ਇਹ ਨਾ ਛੱਡ ਕੇ ਆਵੇ। ਉਹ ਬਹੁਤ ਬੰਦੇ ਕਸਾਈ ਤੇ ਬਹੁਤ ਬੰਦੇ ਬੀਬੇ ਦੇ ਔਰ ਕਰਮ ਦੇ ਬਹੁਤ ਕਰੂ ਸੀ। ਉਹਨਾਂ ਨੇ ਕਿਹਾ ਐਵੇਂ ਕਰ ਲਾ, ਤੇਰੇ ਨਾਲ ਬੰਦਾ ਕਰ ਲੈ, ਚੰਗਾ ਭਲਾ ਮੁੰਡਾ। ਇਹ ਬੁੜੇ ਨੂੰ ਲਿਆਊਗਾ, ਬੁੜੇ ਦੇ ਨਾਲ ਅਸੀਂ ਬੰਦਾ ਕਰ ਲਾਂਗੇ, ਇੱਥੋਂ ਭੇਡਾਂ ਸਿਰੇ ਪਹੁੰਚਾ ਕੇ ਤਾਂ ਮੁੜੂਗਾ। ਇਹ ਠੀਕ ਆ। ਇਹਨਾਂ ਦਾ ਬੁੜਾ ਦਾ ਜਿਹੜਾ ਆਉਣ ਵਾਲਾ ਇੱਥੋਂ ਆ ਕੇ ਫਿਰ ਬੁੜੇ ਨੂੰ ਲੈ ਕੇ ਗਿਆ। ਅੱਛਾ। ਬੁੜਾ ਫਿਰ ਉੱਥੋਂ ਨਾ ਭੇਡਾਂ ਲੈ ਕੇ ਆਇਆ ਇਹਨਾਂ ਦੀਆਂ, ਆ ਚੌਧਰੀਆਂ ਦੀਆਂ ਜਿੱਥੇ ਬੈਠੀਆਂ ਤੋੜ ਕੇ। ਇਹਦਾ ਮਤਲਬ ਚੌਧਰੀ ਉਦੋਂ ਵੀ ਕਾਰੋਬਾਰੀ ਵਿਜੇਨ ਦੇ ਬੰਦੇ ਸੀਗੇ? ਹੈਂ? ਉਦੋਂ ਵੀ ਕਾਰੋਬਾਰੀ ਬੰਦੇ ਸੀਗੇ? ਕਾਰੋਬਾਰੀ ਮਾਲ ਪਸ਼ੂ ਆਹੋ ਮਾਲ ਆਏ ਨਾ ਹੋਣਾ। ਇਹ ਵੀ ਕਾਰੋਬਾਰ ਹੀ ਹੈ ਨਾ? ਇਹ ਕਾਰੋਬਾਰ ਹੁਣ ਵੱਧ ਪੈਸਾ ਹੈਗਾ ਸੀ ਤਾਂ ਇੰਨਾ ਮਾਲ ਹੈਗਾ ਸੀਗਾ, ਪੈਸੇ ਨਹੀਂ ਆਉਂਦਾ। ਬਿਲਕੁਲ। ਹਾਂ ਸ਼ਹਿਰੀ ਪਤਾ ਨੂੰ ਹੋ ਜਵੇ ਉਹ ਕਾਲ ਕਰ ਦਿੰਦੇ, ਪਰ ਇਹ ਸਿੱਖਾਂ ਦਾ ਇਲਾਕਾ ਵਾ, ਉਹ ਸਾਂਭ ਲੈਂਦੇ ਸੀ ਝੱਟ। ਸਾਡਾ ਇੱਕ ਬਹਿੜਾ ਉਹੀ ਭੱਜ ਗਿਆ। ਅੱਛਾ। ਐਵੇਂ ਹੀ ਭੱਜ ਗਿਆ। ਅੱਛਾ। ਉਹਨਾਂ ਨੇ ਸਾਂਭ ਲਿਆ। ਅਸੀਂ ਤਾਂ ਜਾ ਕੇ ਜਿਹਦੇ ਹੱਥ ਆ ਗਿਆ, ਅਸੀਂ ਤਾਂ ਸਿੱਖਾਂ 'ਚੋਂ ਲਿਆ ਨਹੀਂ ਸਕਦੇ। ਆਪਾਂ ਨਹੀਂ ਲਿਆ ਸਕਦੇ। ਅਸੀਂ ਤਾਂ ਲਿਆ ਨਹੀਂ ਸਕਦੇ। ਬਾਬਾ ਉੱਥੇ ਰਹਿੰਦੇ ਹੋਇਆ 25-26 ਸਾਲ ਦੇ ਵਿੱਚ ਆਪਾਂ ਕਿਤੇ ਵਿਆਹ, ਕਿਸੇ ਬਰਾਤ ਦੇ, ਕਿਤੇ ਨਾਨਕੀ ਚੱਕ ਨਾ ਵੀ ਗਏ ਸੀ? ਬੜਾ ਕੁਛ ਜਾਂਦੇ ਰਹੇ ਆ। ਉਹ ਦੱਸੋ ਗੱਲ ਉਦਾਂ ਦੀ। ਬੜਾ ਕੁਛ ਤਮਾਸ਼ੇ ਕਰ ਆਪਣੇ ਦੱਸੋ ਨਾ ਕੋਈ। ਆਪਣੇ ਹੁਣ ਲੋਕਾਂ ਨੂੰ ਨਹੀਂ ਨਾ ਪਤਾ ਵੀ ਕਿੱਦਾਂ ਉਦੋਂ ਕਰਦੇ ਹੁੰਦੇ ਸੀ ਨਾਨਕੀ ਚੱਕਾਂ ਵਿੱਚ ਜਾ ਕੇ, ਵਿਆਹਾਂ ਸ਼ਾਦੀਆਂ ਦੇ ਬਰਾਤਾਂ ਤੇ ਕਈ ਦਿਨ ਰਹਿ ਕੇ ਆਉਂਦੇ ਹੁੰਦੇ ਸੀ। ਉਹ ਦੱਸੋ ਗੱਲਾਂ ਬਾਤਾਂ। ਨਹੀਂ ਬਸ ਰਾਤ ਕੱਟਦੇ ਹੁੰਦੇ ਪਏ, ਰਾਤ ਦੂਏ ਦਿਨ ਮੋੜ ਦੇਣੇ ਅਗਲੇ ਨੇ। ਹੁਣ ਤਾਂ ਅਗਲਾ ਸ਼ਾਇਦ ਜਿਹੜੀ ਮੋੜਦਾ। ਸ਼ਰਾਰਤਾਂ ਵੀ ਕਰਦੇ ਹੁੰਦੇ ਸੀ ਕਹਿੰਦੇ? ਸ਼ਰਾਰਤਾਂ ਇਹ ਤਾਂ ਹੁੰਦਾ ਹੀ ਆ, ਤੈਨੂੰ ਪਤਾ ਹੀ ਆ। ਅੱਛਾ। ਸ਼ਰਾਰਤਾਂ ਹੁੰਦੀਆਂ ਹੀ ਰਹਿੰਦੀਆਂ। ਇੱਕ ਤਾਂ ਹੁਣ ਤੈਨੂੰ ਦੱਸਿਆ ਵੀ ਦਿਮਾਗ ਨਹੀਂ ਕੰਮ ਕਰਦਾ, ਨਾ ਨਿਗਾਹ ਰਹੀ, ਨਾ ਸੁਣਦਾ। ਐਵੇਂ ਬਸ ਬਹੁਤ ਤਗੜਾ ਹੋਇਆ। ਫਿਰ ਵੀ ਠੀਕ ਆ ਤੁਸੀਂ ਹਲੇ ਸਾਰਿਆਂ ਨਾਲੋਂ ਬਹੁਤ ਤਗੜਾ ਹੋਇਆ ਬੈਠਾ ਤੇਰੇ ਕੋਲ। ਕਿਹੜੀ ਉਮਰ ਦਾ ਹਿੱਸਾ ਆ? 25 ਸਾਲ ਉਦੋਂ ਉਮਰ ਸੀ, 72 ਸਾਲ ਆ ਬਣ ਗਏ ਆ, 100 ਸਾਲ ਦੇ ਲਾਗੇ ਨੂੰ ਪਹੁੰਚੇ ਆ। ਨਹੀਂ 100 ਤੇ ਵੱਧ ਹੋ ਗਿਆ। ਹਾਂ ਵੱਧ ਹੋ ਗਿਆ 100 ਹਾਂ 100 ਤੇ ਵੱਧ। ਹਲੇ ਠੀਕ ਆ। ਹੁਣ ਤੁਸੀਂ ਕਿਹੜੀ ਪਰਫਾਰਮੈਂਸ ਲੱਭਦੇ ਆ? 100 ਤੇ ਵੱਧ ਆ। ਇੱਥੇ ਚੰਗੇ ਭਲੇ ਡਿੱਗੇ ਫਿਰਦੇ ਆ। ਡਿੱਗਿਆ ਕੀ ਆ, ਡਿੱਗ ਪਿਆ ਦਾ ਟੋਬੇ। ਉੱਥੇ ਇੱਕ ਮੌਲਵੀ ਜਿਹਾ ਤਾ, ਕੋਈ ਡਾਕਟਰ, ਸੁਣੇ ਵੀ ਆ ਦਿਲ ਦਾ ਉਹਨੇ ਦੱਸਿਆ ਵੀ ਦਿਲ ਦਾ ਰੌਲਾ। ਅੱਛਾ। ਉਹ ਦਵਾ ਦੱਸੀ ਆ, ਉਹ ਦਵਾ ਖਾਣਾ। ਦਿਲ ਦਾ ਰੌਲਾ 25 ਸਾਲਾਂ 'ਚ ਨਹੀਂ ਆਪਾਂ ਨੂੰ ਹੋਇਆ, ਹੁਣ ਕੀ ਪੈ ਗਿਆ? ਉਦੋਂ ਹੋਣਾ ਚਾਹੀਦਾ ਸੀ ਦਿਲ ਦਾ ਰੌਲਾ ਦਾ। ਨਹੀਂ ਉੱਥੇ ਆ ਕੇ ਹੋਇਆ।
ਅੱਛਾ ਇੱਥੇ ਅੱਛਾ ਇੱਥੇ ਵੀ ਕਈ ਸਾਲੀ ਹੋਇਆ ਆ ਕੇ। ਜਦੋਂ ਆਪਾਂ ਜਵਾਨ ਸੀਗੇ ਲੱਗੜੇ ਸੀ ਉਦੋਂ ਕੋ ਦਿਲ ਦਾ ਰੌਲਾ ਬਣਨਾ ਨਹੀਂ ਚਾਹੀਦਾ ਨਹੀਂ ਸੀ। ਹਾਂ। ਨਹੀਂ ਕੁਝ ਨਹੀਂ, ਅੱਛਾ ਬਿਲਕੁਲ ਨਹੀਂ। ਇਹਦਾ ਕਮਜ਼ੋਰੀ ਹੋ ਗਈ ਸੀ ਨਾ। ਆਪਣਾ ਫਿਰ ਵਿਆਹ ਕਿੱਦਾਂ ਹੋਇਆ? ਕਿੱਦਾਂ ਵਿਆਹ ਦੀ ਕੋਈ ਗੱਲ ਵਿਆਹ ਇੱਥੇ ਫੜ ਕੇ ਨਿਗਾਹ ਕਰਤਾ ਬੰਦੇ ਤੇ ਬਿਠਾ ਕੇ ਹਾਂ ਨਾਨਕੇ ਦੇ ਨਾ। ਇਧਰ ਨੂੰ ਮਰਿਆ ਨੂੰ ਹਾਂ ਹਾਂ ਨਾਨਕਿਆਂ ਦੇ ਕੀਤਾ। ਹਾਂ ਹਾਂ ਅੱਛਾ ਨਾਨਕੀ ਹੀ ਯਾਨੀ ਤੁਹਾਡੀ ਰਜਾਮੰਦੀ ਨਹੀਂ ਸੀ, ਲੱਗਦਾ ਖੁਸ਼ ਨਹੀਂ ਤੁਸੀਂ। ਲੱਗਦਾ ਦੱਸੇਗਾ ਤਾਂ ਹੀ ਕੀਤਾ। ਇੰਤਾ ਨਾ ਮੈਂ ਕੋ ਇੰਤਾ ਨਾ ਮੈਂ ਕੋ ਲੱਗਦਾ ਤਾਂ ਹੀ ਕੀਤਾ। ਅੱਛਾ ਐਵੇਂ ਕਿ ਫੜ ਕੇ ਬੰਦੇ ਤੇ ਬੰਦੇ ਇਹਨਾਂ ਦੇ ਬਿਨਾਂ ਮੇਰਾ ਕੀ ਤਾਂ ਇੱਥੇ, ਹਾਂ ਇਹਨਾਂ ਦੇ ਬਿਨਾਂ ਮੇਰਾ ਵੀ ਨਾਨਕੇ ਦੇ ਬਿਨਾਂ ਕੀ ਨਾਨਕਿਆਂ ਦਾ ਪਿਆਰ ਕਰ ਨਾਨਕਿਆ ਕਰਕੇ ਹੀ ਬੈਠਾ ਵਾ। ਹਾਂ ਦੋਹਰੀ ਰਿਸ਼ਤੇਦਾਰੀ ਹੋ ਗਈ। ਫੜ ਕੇ ਬੰਦੇ ਤੇ ਬਿਠਾ ਲਿਆ, ਚੌਂਤੇ ਤੇ ਨਿਕਾਹ ਦੇ ਕੇ ਚੱਲ ਬਈ ਚੱਲ ਕੇ। ਟਾਂਗਾ ਟੋਰੋ ਆਹੋ। ਇਹ ਬੜੇ ਖਰਾਬ ਨੇ। ਬਾਬਾ ਜੀ ਤੁਹਾਡਾ ਹੁਣ ਮੁੜ ਕੇ 47 ਤੋਂ ਬਾਅਦ ਜਦੋਂ ਆਪਾਂ ਇੱਥੇ ਆ ਗਏ ਆ, ਉਸ ਤੋਂ ਬਾਅਦ ਉੱਥੇ ਜਾਣ ਨੂੰ ਦਿਲ ਨਹੀਂ ਕੀਤਾ, ਪਿੰਡ ਦੇਖਣ ਨੂੰ? ਨਾ ਹਾਂ ਕਿਉਂ? ਬਿਲਕੁਲ ਨਹੀਂ। ਹਾਂ ਪਿੰਡ ਉਹਦਾ ਜੀ ਕਰਦਾ ਮੈਂ ਜਿਹਦੇ ਦੋਸਤ ਮਗਰ ਹੋਣ, ਹਾਂ ਸਾਰੇ ਕੋਈ ਤਾਂ- ਬਾਗ ਵੀ ਹੋਣ। ਕੀ ਦੋਸਤ ਸਾਡਾ? ਆਪ ਜਾਂ ਤਾਂ ਉੱਥੇ ਕੋਈ ਭਾਈਚਾਰਾ ਰਹਿ ਜਾਂਦਾ ਨਾ ਫੇਰ। ਕੋਈ ਭਾਈ ਹੁੰਦਾ ਜਾਂ ਕੋਈ ਦੋਸਤ ਹੁੰਦਾ, ਹਾਂ ਚਾਹੇ ਦੂਈ ਬਰਾਦਰੀ 'ਚ ਹੁੰਦਾ, ਹਾਂ ਕੋਈ ਦੋਸਤ ਹੁੰਦਾ। ਹਾਂ ਨਾ ਕੋਈ ਨਹੀਂ, ਦੋਹਾਂ ਚੋਹਾਂ ਚੱਕਾਂ 'ਚ ਨਸੋ ਕੋਈ, ਐਵੇਂ ਨਹੀਂ। ਬਜ਼ੁਰਗੋ ਹੁਣ ਜਿਹੜੇ ਪਿੰਡ 'ਚ ਆਪਾਂ ਇੱਥੇ ਆ ਕੇ ਬੈਠੇ ਆ 706 ਚੱਕ ਪੀਰ ਆਪਣਾ ਕਮਾਲੀਏ 'ਚ ਪੈਂਦਾ ਇਹ, ਇੱਥੇ ਸਾਰੇ ਗੁੱਜਰ ਹੀ ਬੈਠੇ ਆ? ਗੁਜਰੇ ਅੱਛਾ ਕੋਈ ਹੋਰ ਕੌਮ ਬੈਠੀ ਆ? ਹੈ ਵਿੱਚ ਕਿਹੜੇ ਕਿਹੜੇ? ਕਾਠੀਏ ਉਹਦੇ ਇੱਧਰ ਲਈ ਨਾ, ਇਹ ਤਾਂ ਇੱਧਰ ਲਈ ਨਾ। ਦੀ ਗੱਲ ਕਰਦੇ ਆ, ਹਾਂ। ਸ਼ਿੰਦਿਆਂ ਦੀ ਗੱਲ ਕਰਦੇ ਆ। ਪਿਛਲਾ ਕੋਈ ਨਹੀਂ ਇੱਥੇ ਆ, ਅੱਛਾ ਇੱਧਰ ਲਈ ਨਾ। ਕਾਠੀਏ ਵੀ ਇੱਧਰ ਲੈ, ਹਾਂਜੀ ਜੂਏ ਵੀ ਇੱਧਰ ਲਈ ਨਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ 706 ਚੱਕ ਕਮਾਲੀਆ ਦੇ ਵਿੱਚ, ਜਿੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਸੀਗੀ, ਜਿਹੜੀ ਕਮੋਬੇਸ਼ 25-26 ਸਾਲ ਦੀ ਉਮਰ ਸੀ ਇਹਨਾਂ ਦੀ ਉਦੋਂ, ਜਦੋਂ ਕਿ 1947 ਦਾ ਵਾਕਿਆ ਪੇਸ਼ ਆਇਆ। ਉਮੀਦ ਕਰਦੇ ਜੀ ਤੁਹਾਨੂੰ ਬਜ਼ੁਰਗਾਂ ਦੀ ਗੁਫ਼ਤਗੂ ਦੇ ਵਿੱਚੋਂ ਜੋ ਚੀਜ਼ਾਂ ਸੁਣਨ ਨੂੰ ਦੇਖਣ ਨੂੰ ਮਿਲੀਆਂ, ਉਹਦੇ ਵਿੱਚ ਇੱਕ ਸਬਕ ਵੀ ਹੈਗਾ ਆ, ਔਰ ਇਹਨਾਂ ਦੀ ਜਿਹੜੀ ਸਫ਼ਰ ਦੀ ਰੂਦਾਦ ਆ ਜਾਂ ਪੁਰਾਣੇ ਵਸੇਬ ਦੀਆਂ ਗੱਲਾਂ ਬਾਤਾਂ, ਪੁਰਾਣੇ ਕਲਚਰ ਦੀਆਂ, ਉਹ ਸਾਰੀਆਂ ਇੱਕ ਨਵੀਂ ਨਸਲ ਲਈ ਤਾਂ ਨਵੀਂ ਚੀਜ਼ ਹੋਣੀ ਆ, ਲੇਕਿਨ ਆਉਣ ਵਾਲੇ ਵਕਤ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਨਾਯਾਬ ਹੋ ਜਾਣੀਆਂ, ਕਿਉਂਕਿ ਬਜ਼ੁਰਗਾਂ ਦੇ ਨਾਲ ਹੀ ਇਹ ਚੀਜ਼ਾਂ ਮੁੱਕ ਜਾਣੀਆਂ। ਸਾਡੀ YouTube ਵੀਡੀਓ ਦੇ ਜ਼ਰੀਏ ਅਸੀਂ ਇਹਨਾਂ ਚੀਜ਼ਾਂ ਨੂੰ ਕੈਪਚਰ ਕਰਕੇ ਇੱਕ ਯਾਦਾਸ਼ਤ ਦੀ ਸ਼ਕਲ ਦੇ ਵਿੱਚ ਸੇਵ ਕਰ ਲਈਦਾ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਨਸਲ ਆ ਉਹ ਇਸ ਚੀਜ਼ ਨੂੰ ਦੇਖ ਕੇ, ਇਸ ਚੀਜ਼ ਨੂੰ ਸੁਣ ਕੇ ਮਹਿਸੂਸ ਕਰ ਸਕਦੇ ਆ ਕਿ ਜਿਹੜੇ ਸਾਡੇ ਬਜ਼ੁਰਗ ਆਬਾਓ ਅਜਦਾਦ ਸੀ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਪਿੱਛੇ ਗੁਜ਼ਾਰਦੇ ਰਹੇ। ਫਿਰ ਕਿਸੇ ਹੋਰ ਬਜ਼ੁਰਗ ਦੇ ਨਾਲ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਈ। ਰੱਬ ਰਾਖਾ।